ਪੰਜਾਬੀ ਰੇਡੀਓ 'ਚ ਐਸ ਔਰ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਅੱਜ ਸੈਪਟੰਬਰ 21 ਸ਼ਾਮ ਦੀਆਂ ਖਬਰ ਤੇ ਨਜ਼ਰ ਪ੍ਰੋਗਰਾਮ, ਜਿਸ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪਾਨੂ ਜੀ। ਦੱਸਣਗੇ ਕਿ ਪੰਜਾਬ 'ਚ ਭਾਰਤ ਭਰ ਦੇ ਵਿੱਚ ਕੀ ਕੁਛ ਉੱਥਰ ਪੁੱਥਰ ਹੋ ਰਹੀ ਆ, ਉਸ ਦੇ ਪਿੱਛੇ ਕੀ ਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਬਹਾਦਰ ਸਿੰਘ ਗਿੱਲ ਫਾਵਲਰ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਤੋਂ, ਅਸ਼ਾਨਜੀਤ ਸਿੰਘ ਕਲੋਟੀ ਜੋਬਾ ਸਿਟੀ, ਗੁਰਦੀਪ ਸਿੰਘ ਪਿਰਤੀ ਕਲੋਵਸ ਖਾਲਸਾ ਇੰਸ਼ੋਰੈਂਸ ਏਜੰਸੀ ਸਰਨਜੇ ਤੋਂ, ਕਸ਼ਮੀਰ ਸਿੰਘ ਜੀ ਸੈਕਰਾਮੈਂਟੋ ਤੋਂ, ਹਰਵਿੰਦਰ ਸਿੰਘ ਜੀ ਸਮਰਾ ਜੋਬਾ ਸਿਟੀ ਤੋਂ, ਹਰਵੰਤ ਸਿੰਘ ਉਪਾਓ ਜੋਬਾ ਸਿਟੀ ਤੋਂ, ਸਭ ਦੇ ਬਹੁਤ ਬਹੁਤ ਧੰਨਵਾਦੀਆਂ। ਖਬਰਾਂ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪਾਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ ਤੇ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿਸਾਨਾਂ ਦੇ ਹੱਕ ਵਿੱਚ ਆਈ ਆ ਹਾਈ ਕੋਰਟ ਤੋਂ ਕਿਸਾਨਾਂ ਨੂੰ ਧਰਨੇ ਲਾਉਣ ਦੀ ਆਗਿਆ ਮਿਲੀ। ਬਿਲਕੁਲ ਜੀ, ਐਕਚੁਅਲੀ ਇਹ ਜਿਹੜਾ ਜੀ ਮਾਮਲਾ ਪਰਸੋਂ ਹਾਈ ਕੋਰਟ ਦੇ ਵਿੱਚ ਆਇਆ ਸੀਗਾ, ਜਿੱਥੇ ਕਿ ਇਹ ਕਿਹਾ ਗਿਆ ਸੀਗਾ ਕਿ ਇਹਨੂੰ ਰੋਕਿਆ ਜਾਵੇ। ਇਹ ਜਿਹੜੇ ਨਾਗਰਿਕ ਨੇ ਉਹਨਾਂ ਦੇ ਵਾਸਤੇ ਸਿਰਦਰਦੀ ਬਣ ਸਕਦਾ ਹੈ। ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਆ ਜੀ ਉਹ ਆ ਕੇ ਘੇਰ ਸਕਦੇ ਆ ਇੱਥੇ ਸ਼ਹਿਰ ਨੂੰ, ਔਰ ਜਿਹਦੇ ਕਰਕੇ ਜਿਹੜਾ ਜੀ ਹਾਈ ਕੋਰਟ ਨੇ ਇੱਕ ਤਾਂ DGP ਨੂੰ ਜਿਹੜਾ ਜੀ ਉਹ ਸੱਦਿਆ ਸੀਗਾ, ਔਰ ਸਾਰੇ ਜਿਹੜਾ ਜੀ ਜਾਇਜ਼ਾ ਲੈਣ ਤੋਂ ਬਾਅਦ ਮੁੜ ਕੇ ਫਿਰ ਜਿਹੜੀ ਆ ਪੰਜਾਬ ਹਰਿਆਣਾ ਹਾਈ ਕੋਰਟ ਬੈਠੀ, ਔਰ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਗੱਲ ਕਹਿਤੀ ਵੈਸੇ, ਕਿਉਂਕਿ ਪ੍ਰਸ਼ਾਸਨ ਨੂੰ, ਸਰਕਾਰ ਨੂੰ ਉਮੀਦ ਸੀਗੀ ਕਿ ਇੱਥੇ ਧਰਨਾ ਨਹੀਂ ਲੱਗਣ ਦਿੱਤਾ ਜਾਊਗਾ, ਪਰ ਹਾਈ ਕੋਰਟ ਨੇ ਇਹ ਗੱਲ ਕਹੀ ਕਿ ਕਿਸੇ ਦਾ ਜਿਹੜਾ ਹੱਕ ਹੈ ਸੰਘਰਸ਼ ਕਰਨ ਦਾ ਉਹ ਨਹੀਂ ਖੋਇਆ ਜਾ ਸਕਦਾ, ਔਰ ਇਹ ਕਿਹਾ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਨੂੰ ਇਹ ਗੱਲ ਆਖੀ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਦੇ ਮੂਹਰੇ ਧਰਨਾ ਨਾ ਲਾਉਣ। ਪ੍ਰਸ਼ਾਸਨ ਨੂੰ ਇਹ ਕਿਹਾ ਕਿ ਉਹ ਇਹਨਾਂ ਨੂੰ ਢੁੱਕਵੀਂ ਜਗ੍ਹਾ ਆਪ ਜਿਹੜਾ ਉਹ ਦੇਵੇ, ਨਾ ਸਿਰਫ ਜਗ੍ਹਾ ਦੇਵੇ ਬਲਕਿ ਉਹਨਾਂ ਦਾ ਰੋਟੀ ਦਾ ਤੇ ਪਾਣੀ ਦਾ ਇੰਤਜ਼ਾਮ ਵੀ ਉੱਥੇ ਕਰਕੇ ਦੇਵੇ, ਜਿਹਦੇ ਕਰਕੇ ਜਿਹੜੀਆਂ ਕਿਸਾਨ ਜਥੇਬੰਦੀਆਂ ਸੀਗੀਆਂ ਉਹਨਾਂ ਨੇ ਪ੍ਰਸ਼ਾਸਨ ਦੇ ਨਾਲ ਲਗਾਤਾਰ ਮੀਟਿੰਗਾਂ ਜਿਹੜੀਆਂ ਸੀਗੀਆਂ ਉਹ ਕੀਤੀਆਂ। ਜਿਹੜੇ ਕਿਸਾਨ ਸੀਗੇ ਜੀ ਉਹ ਇੱਥੇ ਪੋਲੋ ਗਰਾਊਂਡ ਜਾਂ ਇਹਦੇ ਨੇੜੇ ਤੇੜੇ ਦੀ ਜਗ੍ਹਾ ਲੱਭਦੇ ਸੀਗੇ, ਪਰ ਇਹ ਕਿਹਾ ਗਿਆ ਜੀ ਕਿ ਧਾਰਾ 144 ਲੱਗੀ ਹੈ, ਇਸ ਕਰਕੇ ਇਹ ਜਗ੍ਹਾ ਨਹੀਂ ਦਿੱਤੀ ਜਾ ਸਕਦੀ। ਤੇ ਕਿਸਾਨ ਜਥੇਬੰਦੀਆਂ ਨੂੰ ਇੱਥੇ ਪਟਿਆਲੇ ਦੇ ਵਿੱਚ ਸੰਗਰੂਰ ਰੋਡ ਦੇ ਉੱਤੇ ਪਿੰਡ ਜਿਹੜਾ ਜੀ ਮਹਿਮਦਪੁਰ ਪਿੰਡ ਹੈ, ਇੱਥੋਂ ਦੀ ਦਾਣਾ ਮੰਡੀ ਜਿਹੜੀ ਆ ਉਹ ਅਲਾਟ ਕਰ ਦਿੱਤੀ ਗਈ ਹੈ। ਕਾਫੀ ਖੁੱਲੀ ਇਹ ਜਗ੍ਹਾ ਹੈ, ਔਰ ਇੱਥੇ ਇਹ ਕਿਸਾਨ ਜਥੇਬੰਦੀਆਂ ਜਿਹੜੀਆਂ ਅੱਜ ਤੋਂ ਧਰਨੇ ਦੇ ਵਿੱਚ ਸ਼ਾਮਲ ਹੋਣਗੀਆਂ। ਇਹ ਧਰਨਾ 5 ਦਿਨਾਂ ਤੱਕ ਜਿਹੜਾ ਜੀ ਉਹ ਚੱਲੂਗਾ। ਨਿਰਸੰਦੇਹ ਇਸ ਵੇਲੇ ਜਿਵੇਂ ਸੀਕਰ ਹੈ ਚਾਹੇ ਰਾਜਸਥਾਨ ਦਾ, ਜਿੱਥੋਂ ਕਿਸਾਨਾਂ ਦੀ ਐਜੀਟੇਸ਼ਨ ਜਿਹੜੀ ਸੀਗੀ ਉਹ ਚਲਦੀ 14 ਜ਼ਿਲ੍ਹਿਆਂ ਦੇ ਵਿੱਚ ਫੈਲ ਗਈ। ਮੱਧ ਪ੍ਰਦੇਸ਼ ਦੇ ਵਿੱਚ ਕਿਸਾਨ ਜਥੇਬੰਦੀਆਂ ਜਿਹੜੀਆਂ ਜੀ ਉਹ ਸੰਘਰਸ਼ਸ਼ੀਲ ਨੇ, ਉੱਤਰ ਪ੍ਰਦੇਸ਼ ਦੇ ਵਿੱਚ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਇਕਜੁੱਟ ਹੋ ਰਹੀਆਂ ਨੇ, ਤੇ ਪੰਜਾਬ ਦੀਆਂ ਇਹ 7 ਕਿਸਾਨ ਜਥੇਬੰਦੀਆਂ ਜਿਨ੍ਹਾਂ ਨੇ ਮਿਲ ਕੇ ਇਹ ਧਰਨਾ ਜਿਹੜਾ ਇੱਥੇ ਪਟਿਆਲੇ ਦੇ ਵਿੱਚ ਲਾਉਣਾ, ਇਹਨੇ ਪੂਰੇ ਮੁਲਕ ਭਰ ਦੇ ਵਿੱਚ ਤੇਜ਼ੀ ਦੇ ਨਾਲ ਫੈਲਦਾ ਜਾ ਰਿਹਾ ਜਿਹੜਾ ਕਿਸਾਨ ਅੰਦੋਲਨ ਹੈ ਉਹਦੇ ਵਿੱਚ ਇੱਕ ਵੱਡਾ ਰੋਲ ਜਿਹੜਾ ਜੀ ਉਹ ਨਿਭਾਉਣਾ ਹੈ। ਹੁਣ ਵੇਖਣਾ ਇਹ ਹੋਊਗਾ ਕਿ ਇਸ 5 ਦਿਨਾਂ ਧਰਨੇ ਦਾ ਕਿੰਨਾ ਅਸਰ ਜਿਹੜਾ ਜੀ ਉਹ ਸਰਕਾਰਾਂ ਦੇ ਉੱਤੇ ਪੈਂਦਾ, ਪਰ ਇੰਨਾ ਕੁ ਹੈ ਜੀ ਹਾਈ ਕੋਰਟ ਦੇ ਇਹ ਹੁਕਮ ਜਿਹੜੇ ਆ ਜੀ ਆਉਣ ਤੋਂ ਬਾਅਦ ਫੜੋ ਫੜਾਈ ਜਿਹੜੀ ਆ ਉਹ ਥੋੜੀ ਜਿਹੀ ਘੱਟ ਹੋਈ ਆ। ਹਾਲਾਂਕਿ ਨਾਕੇ ਤਾਂ ਬਹੁਤ ਜ਼ਿਆਦਾ ਜਿਹੜਾ ਜੀ ਉਹ ਲੱਗੇ ਹੋਏ ਨੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਜਿਹੜਾ ਮਹਿਲ ਆ ਜੀ ਇਹਦੇ ਆਲੇ ਦੁਆਲੇ ਹੀ 10 ਨਾਕੇ ਨੇ ਵੱਡੇ ਜਿਹੜੇ ਪੁਲਿਸ ਦੇ ਲਾਏ ਹੋਏ ਆ, ਜਿਨ੍ਹਾਂ ਦੇ ਵਿੱਚੋਂ ਦੀ ਜਿਹੜਾ ਜੀ ਉਹ ਹੋ ਕੇ ਲੰਘਣਾ ਪੈਂਦਾ, ਔਰ ਹਰ ਵਿਅਕਤੀ ਜਿਹੜਾ ਬਾਹਰੋਂ ਆ ਰਿਹਾ ਉਹਦੇ ਉੱਤੇ ਨਿਗਾਹ ਰੱਖੀ ਜਾ ਰਹੀ ਹੈ ਜੀ। ਤੇ ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਦੇ ਹਾਂ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਗੈਂਗਸਟਰ ਦੀ। ਵੈਸੇ ਇਕੱਲੇ ਉੱਤਰ ਪ੍ਰਦੇਸ਼ ਦੀ ਗੱਲ ਨਹੀਂ, ਭਾਵੇਂ ਕੁਛ ਕੈਨੇਡਾ ਦੇ ਵਿੱਚ ਵੀ ਹੋ ਜਾਵੇ ਤਾਂ ਸਾਰੀਆਂ ਤਾਰਾਂ ਆ ਜਿਹੜੀਆਂ ਉਹ ਪੰਜਾਬ ਦੇ ਨਾਲ ਹੀ ਜੁੜ ਜਾਂਦੀਆਂ, ਤੇ ਇਸ ਗੈਂਗਸਟਰ ਨੂੰ ਜਿਹੜੀਆਂ ਛਡਾਉਣ ਦੀਆਂ ਸੀਗੀਆਂ ਉਸ ਦੀਆਂ ਤਾਰਾਂ ਵੀ ਪੰਜਾਬ ਦੇ ਨਾਲ ਹੀ ਜੁੜੀਆਂ। ਬਿਲਕੁਲ ਜੀ, ਇਹ ਐਕਚੁਅਲੀ ਉੱਤਰ ਪ੍ਰਦੇਸ਼ ਦੀ ਸਰਕਾਰ ਦੇ ਵਾਸਤੇ ਵੀ ਗਲੇ ਦੀ ਹੱਡੀ ਜਿਹੜਾ ਜੀ ਉਹ ਬਣਿਆ, ਕਿਉਂਕਿ ਉੱਤਰ ਪ੍ਰਦੇਸ਼ ਦੇ ਵਿੱਚ ਇਹ ਜਿਹੜਾ ਗੈਂਗਸਟਰ ਸੀਗਾ ਗੁਰਪ੍ਰੀਤ ਸਿੰਘ ਉਰਫ ਗੋਪੀ ਘਣਸ਼ਿਆਮਪੁਰੀਆ, ਇਹਨੂੰ ਅਰੈਸਟ ਕਰ ਲਿਆ ਸੀਗਾ ਜੀ ਕੁਝ ਸਮਾਂ ਪਹਿਲਾਂ, ਸਤੰਬਰ ਦੇ ਪਹਿਲੇ ਹਫ਼ਤੇ ਦੇ ਵਿੱਚ। ਔਰ ਇਹ ਕਿਹਾ ਗਿਆ ਕਿ ਇੱਥੇ ਇੱਕ IAS ਆਫਿਸਰ ਆ ਉੱਤਰ ਪ੍ਰਦੇਸ਼ ਦੇ ਵਿੱਚ, ਉਹਨੇ 1 ਕਰੋੜ ਰੁਪਈਆ ਲੈ ਕੇ ਇਹਨੂੰ ਛੱਡ ਦਿੱਤਾ। ਜਿਹੜਾ ਇਹ ਗੁਰਪ੍ਰੀਤ ਸਿੰਘ ਉਰਫ ਗੋਪੀ ਘਣਸ਼ਿਆਮਪੁਰੀਆ ਸੀਗਾ, ਇਹ ਮੇਨ ਜਿਹੜਾ ਜੀ ਕੜੀ ਦੱਸਿਆ ਜਾਂਦਾ ਜਿਹੜੀ ਨਾਭਾ
ਜੇਲ੍ਹ ਬ੍ਰੇਕ ਹੋਈ ਸੀ, ਕਿਉਂਕਿ ਇਹੀ ਗੈਂਗਸਟਰਾਂ ਨੂੰ ਹਥਿਆਰ ਤੇ ਦੂਜਾ ਸਮਾਨ ਜਿਹੜਾ ਜੀ ਉਹ ਮੁਹੱਈਆ ਕਰਵਾਉਣ ਦੇ ਵਿੱਚ ਮਾਹਰ ਜਿਹੜਾ ਉਹ ਦੱਸੀ ਗਿਆ। ਪੰਜਾਬ ਦੇ ਨਾਲ ਇਹਦੀਆਂ ਤਾਰਾਂ ਜਿਹੜੀਆਂ ਜੀ ਉਹ ਇਸ ਕਰਕੇ ਆਣ ਜੁੜੀਆਂ ਨੇ। ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਜੇਲ੍ਹਾਂ ਦੇ ਅੰਦਰ ਬੈਠੇ ਕੁਝ ਜਿਹੜੇ ਲੋਕ ਨੇ, ਉਹਨਾਂ ਨੇ ਆਪਣਾ ਅਸਰ ਰਸੂਖ ਜਿਹੜਾ ਸੀਗਾ ਜੀ ਉਹ ਵਰਤਦਿਆਂ ਹੋਇਆ ਬਾਹਰ ਬੈਠੇ ਸਾਥੀਆਂ ਦੇ ਨਾਲ ਸੰਪਰਕ ਕੀਤਾ। ਇਹਦੇ ਵਿੱਚ ਪੰਜਾਬ ਦੇ ਵਿੱਚ ਸ਼ਰਾਬ ਦੇ ਕੁਝ ਠੇਕੇਦਾਰ ਨੇ ਜਿਨ੍ਹਾਂ ਦੇ ਉੱਤੇ ਸਿੱਧੀ ਸੂਈ ਜਿਹੜੀ ਆ ਜੀ ਆ ਰਹੀ ਹੈ ਕਿ ਇਹਨਾਂ ਸ਼ਰਾਬ ਦੇ ਠੇਕੇਦਾਰਾਂ ਨੇ ਜੇਲ੍ਹ ਦੇ ਅੰਦਰ ਬੈਠੇ ਲੋਕਾਂ ਦੀ ਮੰਗ ਦੇ ਉੱਤੇ 50 ਲੱਖ ਰੁਪਏ ਜਿਹੜੇ ਸੀਗੇ ਉਹ ਇਕੱਠੇ ਕਰਕੇ ਦਿੱਤੇ। ਉੱਤਰ ਪ੍ਰਦੇਸ਼ ਦੀ ਸਪੈਸ਼ਲ ਟਾਸਕ ਫੋਰਸ ਨੇ ਇਸ ਜਿਹੜਾ ਗੁਰਪ੍ਰੀਤ ਸਿੰਘ ਉਰਫ ਗੋਪੀ ਘਨਸ਼ਾਮਪੁਰੀਆ ਨੂੰ 10 ਸਤੰਬਰ ਨੂੰ ਸ਼ਾਹਜਹਾਂਪੁਰ ਕਸਬੇ ਦੇ ਵਿੱਚੋਂ ਗ੍ਰਿਫਤਾਰ ਕੀਤਾ ਸੀਗਾ। ਹੁਣ ਉਹ ਲਾਪਤਾ ਜਿਹੜਾ ਜੀ ਉਹ ਦੱਸਿਆ ਜਾਂਦਾ। ਪੰਜਾਬ ਇੰਟੈਲੀਜੈਂਸ ਤੇ ਯੂਪੀ ਦੇ ਸੁਲਤਾਨਪੁਰ ਦੇ ਸੰਦੀਪ ਤਿਵਾੜੀ ਉਰਫ ਪਿੰਟੂ ਤੇ ਅੰਮ੍ਰਿਤਸਰ ਦੇ ਸ਼ਰਾਬ ਦੇ ਠੇਕੇਦਾਰ ਰਣਦੀਪ ਸਿੰਘ ਉਰਫ ਰਿੰਪਲ ਤੋਂ ਪੁੱਛਗਿੱਛ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਪਿੰਟੂ ਨੇ ਇਹ ਦੱਸਿਆ ਜੀ ਕਿ ਯੂਪੀ ਵਿਧਾਨ ਸਭਾ ਦੀਆਂ ਚੋਣਾਂ ਉਹਨੇ ਲੜੀਆਂ ਸੀਗੀਆਂ ਤਾਂ ਯੂਪੀ ਦੇ ਇੱਕ IPS ਅਫਸਰ ਦੇ ਕਰੀਬ ਹੈ ਔਰ ਇਸ ਅਫਸਰ ਦੇ ਨਾਲ ਨੇੜਤਾ ਕਰਕੇ ਉਹ ਇਸ ਤਰ੍ਹਾਂ ਦੇ ਗੈਂਗਸਟਰਾਂ ਦੀ ਮਦਦ ਕਰਦਾ ਹੈ ਜਿਹੜੇ ਪੰਜਾਬ ਦੇ ਵਿੱਚ ਜੁਰਮ ਕਰਕੇ ਯੂਪੀ ਪਹੁੰਚਦੇ ਨੇ। ਪੰਜਾਬ ਦੇ ਇੱਕ ਸੀਨੀਅਰ ਆਫੀਸਰ ਦਾ ਇਹ ਕਹਿਣਾ ਹੈ ਕਿ ਸੌਦਾ ਸਿਰੇ ਚੜਾਉਣ ਲਈ ਪਿੰਟੂ ਨੇ ਜ਼ੋਰ ਲਾਇਆ ਸੀਗਾ। ਜਦੋਂ ਗੁਰਪ੍ਰੀਤ ਗ੍ਰਿਫਤਾਰ ਹੋ ਗਿਆ ਤੇ ਸੌਦਾ ਸਿਰੇ ਚੜ ਗਿਆ। ਉਦੋਂ ਬਾਅਦ ਕਿਸੇ ਨੂੰ ਨਹੀਂ ਪਤਾ, ਜਦੋਂ ਕਿ ਜਿਹੜਾ ਮੁੱਖ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਯੋਗੀ ਆਦਿੱਤਿਆ ਉਹਦੇ ਵੀ ਇਹ ਜਿਹੜੇ ਜੀ ਨਿਗਾਹ ਦੇ ਵਿੱਚ ਗੱਲ ਹੈ ਔਰ ਉਹਨੇ ਹੁਕਮ ਦਿੱਤੇ ਆ ਇਹਦੀ ਛਾਣਬੀਨ ਜਿਹੜਾ ਜੀ ਉਹ ਕਰਨ ਦੇ। ਤੁਸੀਂ ਅੰਦਾਜ਼ਾ ਲਾਓ, ਇੱਕ IAS ਆਫੀਸਰ ਜਿਹੜਾ ਜੀ ਇੱਕ ਅਹਿਮ ਗੈਂਗਸਟਰ ਜਿਹਦੀ ਇੰਨੇ ਮਾਮਲਿਆਂ ਦੇ ਵਿੱਚ ਜ਼ਰੂਰਤ ਸੀ, ਉਹਨੂੰ 1 ਕਰੋੜ ਰੁਪਈਆ ਲੈ ਕੇ ਉਹਨੇ ਜਿਹੜਾ ਸੀਗਾ ਉਹ ਭਜਾ ਦਿੱਤਾ। ਦੂਸਰੀ ਗੱਲ ਜਿਹੜੀ ਇਹਦੇ ਵਿੱਚ ਦੇਖਣ ਵਾਲੀ ਆ ਕਿ ਇਹਨਾਂ ਦਾ ਜਿਹੜਾ ਨੈਟਵਰਕ ਹੈ ਉਹ ਕਿੱਡਾ ਵੱਡਾ ਆ ਕਿ ਜੇਲ੍ਹ ਦੇ ਵਿੱਚ ਬੈਠੇ ਜਿਹੜੇ ਵਿਅਕਤੀ ਨੇ ਉਹਨਾਂ ਨੇ ਬਾਹਰ ਫੋਨ ਵਗੈਰਾ ਲਾ ਕੇ 50 ਲੱਖ ਰੁਪਈਆ ਇੱਥੋਂ ਇਕੱਲਾ ਪੰਜਾਬ ਤੋਂ ਹੀ ਜਿਹੜਾ ਜੀ ਉਹ ਠੇਕੇਦਾਰਾਂ ਤੋਂ ਇਕੱਠਾ ਕਰਤਾ। ਕੀਤਾ ਤਾਂ ਸਾਰਾ ਕਰੋੜ ਰੁਪਈਆ ਪੰਜਾਬ ਤੋਂ ਹੀ ਆ, ਪਰ 50 ਲੱਖ ਦੇ ਇਹ ਪਤਾ ਲੱਗ ਰਿਹਾ ਕਿ ਸ਼ਰਾਬ ਦੇ ਠੇਕੇਦਾਰਾਂ ਨੇ ਇਹ ਦਿੱਤਾ। ਉਹਨਾਂ ਨੇ ਕਿਉਂ ਦਿੱਤਾ? ਕਿਉਂਕਿ ਉਹ ਇਹਨਾਂ ਗੈਂਗਸਟਰਾਂ ਤੋਂ ਕੰਮ ਲੈਂਦੇ ਨੇ। ਬਿਲਕੁਲ ਜੀ। ਫਿਰ ਜਦੋਂ ਹਨੀਪ੍ਰੀਤ ਨੇ ਲੱਭਦੀ ਫੇਰ ਤਾਂ ਅੰਡਰਸਟੈਂਡ ਆ ਕਿ ਕੀ ਹੋਇਆ ਆ। ਤੇ ਅੱਗੇ ਆਪਾਂ ਦਿੱਲੀ ਦੇ ਵਿੱਚ ਮਾਰੇ ਗਏ ਮੁੰਡੇ ਗੁਰਪ੍ਰੀਤ ਦੀ ਜੇ ਗੱਲ ਕਰੀਏ, ਉਸ ਦਾ ਸੰਸਕਾਰ ਹੋ ਗਿਆ। ਕਦੀ ਇਹ ਬੜਾ ਅਨਫੋਰਚੂਨੇਟ ਜਿਹੜਾ ਮਰਡਰ ਹੋਇਆ ਕਿ ਇੱਕ ਸਿਗਰਟ ਦਾ ਧੂੰਆਂ ਜਿਹੜਾ ਜੀ ਉਹਨੇ ਮੂੰਹ ਦੇ ਉੱਤੇ ਇੱਕ ਵਿਅਕਤੀ ਨੇ ਸੁੱਟਿਆ ਜਿਹੜਾ ਨਸ਼ੇ ਦੇ ਵਿੱਚ ਸੀਗਾ ਔਰ ਇਹਦੇ ਉੱਤੇ ਇਤਰਾਜ਼ ਕੀਤਾ। ਗੁਰਪ੍ਰੀਤ ਸਿੰਘ ਨੇ ਜਿਹੜਾ ਕਿ ਲਹਿਰਾ ਮੁਹੱਬਤ ਦੇ ਜਿਹੜਾ ਜੀ ਉਹ ਇੱਥੋਂ ਦਾ ਰਹਿਣ ਵਾਲਾ ਸੀਗਾ ਔਰ ਉਹਦੇ ਉੱਤੇ ਹਮਲਾ ਜਿਹੜਾ ਸੀਗਾ ਜੀ ਇਸ ਵਿਅਕਤੀ ਨੇ ਕਰ ਦਿੱਤਾ, ਜਿਹੜਾ ਪੇਸ਼ੇ ਪੱਖੋਂ ਵਕੀਲ ਦੱਸੀਦਾ। ਔਰ ਇਹ ਗੁਰਪ੍ਰੀਤ ਸਿੰਘ ਜਿਹੜਾ ਸੀਗਾ ਜੀ ਆਪਣੇ ਹੋਰ ਦੋਸਤ ਦੇ ਨਾਲ ਦਿੱਲੀ ਦੇ ਵਿੱਚ ਫੋਟੋਗ੍ਰਾਫੀ ਦੀ ਪੜ੍ਹਾਈ ਜਿਹੜੀ ਉਹ ਕਰਦਾ ਸੀਗਾ। ਇਹ ਲੋਕ ਜਿਹੜੇ 17 ਸਤੰਬਰ ਨੂੰ ਜਿਹੜੇ ਲੋਕ ਸੜਕਾਂ ਦੇ ਉੱਤੇ ਰਹਿੰਦੇ ਆ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਇੱਕ ਦਸਤਾਵੇਜ਼ੀ ਫਿਲਮ ਜਿਹੜੀ ਹੈ ਜੀ ਉਹ ਬਣਾ ਰਹੇ ਸਨ। ਸੋ ਇਹਦੇ ਦੌਰਾਨ ਜਦੋਂ ਉਹ ਬੈਠੇ ਸਨ ਤਾਂ ਇੱਕ ਰੋਹਿਤ ਕ੍ਰਿਸ਼ਨਾ ਮਹੰਤ ਨਾਂ ਦਾ ਵਿਅਕਤੀ ਜਿਹੜਾ ਸਿਗਰਟ ਪੀ ਰਿਹਾ ਸੀਗਾ ਔਰ ਜਾਣਬੁੱਝ ਕੇ ਉਹ ਧੂੰਆਂ ਇਹਨਾਂ ਦੇ ਉੱਤੇ ਜਿਹੜਾ ਸੁੱਟ ਰਿਹਾ ਸੀਗਾ, ਉਹਨੇ ਇਸ ਗੱਲ ਦਾ ਇਤਰਾਜ਼ ਕੀਤਾ ਤਾਂ ਇਹਦੇ ਤੋਂ ਖਿਜੇ ਜਿਹੜਾ ਰੋਹਿਤ ਸੀਗਾ ਇਹਨੇ ਬਾਅਦ ਜਿਹੜਾ ਮੋਟਰਸਾਈਕਲ ਦੇ ਉੱਤੇ ਜਾ ਰਹੇ ਗੁਰਪ੍ਰੀਤ ਸਿੰਘ ਤੇ ਮਨਿੰਦਰ ਸਿੰਘ ਨੂੰ ਆਪਣੀ ਕਾਰ ਦੇ ਨਾਲ ਜਿਹੜੀ ਸੀ ਉਹ ਟੱਕਰ ਮਾਰ ਦਿੱਤੀ। ਗੁਰਪ੍ਰੀਤ ਸਿੰਘ ਦੀ ਗੰਭੀਰ ਹਾਲਤ ਦੇ ਵਿੱਚ ਏਮਸ ਦੇ ਵਿੱਚ ਜਿਹੜੀ ਆ ਉਹ ਡੈਥ ਹੋ ਗਈ ਸੀਗੀ। ਇੱਥੇ ਜਿਹੜਾ ਜੀ ਇਹਦਾ ਅੰਤਮ ਸੰਸਕਾਰ ਕੀਤਾ ਗਿਆ ਔਰ ਮੰਗ ਜਿਹੜੀ ਆ ਜੀ ਇਹ ਕੀਤੀ ਗਈ ਕਿ ਇਸ ਕਤਲ ਨੂੰ ਜਿਹੜਾ ਜੀ ਗੰਭੀਰਤਾ ਦੇ ਨਾਲ ਲੈਂਦਿਆਂ ਹੋਇਆ ਇਹਦੀ CBI ਦੀ ਜਾਂਚ ਦੀ ਮੰਗ ਜਿਹੜੀ ਆ ਉਹ ਕੀਤੀ ਜਾਵੇ। ਜਿਹੜੀ ਦਿੱਲੀ ਕਮੇਟੀ ਆ ਉਹਨਾਂ ਨੇ ਜਿਹੜੀ ਇਹਦੇ ਵਾਸਤੇ ਇੱਕ ਮੁਹਿੰਮ ਚਲਾਈ ਆ ਇਹਨੂੰ ਇਨਸਾਫ ਦਿਵਾਉਣ ਦੇ ਵਾਸਤੇ। ਨਾਲ ਦੀ ਨਾਲ ਜਿਹੜਾ ਜੀ ਇਹ ਵੀ ਆਖਿਆ ਗਿਆ ਦਿੱਲੀ ਕਮੇਟੀ ਦੇ ਵੱਲੋਂ ਕਿ ਦਿੱਲੀ ਦੇ ਵਿੱਚ ਨਸ਼ਾ ਵਿਰੋਧੀ ਲਹਿਰ ਚਲਾਈ ਜਾਵੇ ਜਿਹੜੀ ਕਿ ਗੁਰਪ੍ਰੀਤ ਸਿੰਘ ਨੂੰ ਜਿਹੜੀ ਆ ਉਹ ਸਮਰਪਿਤ ਚਾਹੀਦੀ ਆ। ਖੈਰ ਇਹ ਮੁਹਿੰਮਾਂ ਵਗੈਰਾ ਤਾਂ ਜਿਹੜੀਆਂ ਦੀ ਸਿਆਸੀ ਸਟੰਟ ਜਿਹੜੇ ਬਾਅਦ ਦੇ ਵਿੱਚ ਹੁੰਦੇ ਨੇ, ਪਰ ਮਾਪਿਆਂ ਦਾ ਇੱਕ ਜਵਾਨ ਪੁੱਤ ਜਿਹੜਾ ਸੀਗਾ ਉਹ ਅਨਿਆਈ ਮੌਤੇ ਇੱਕ ਕਿਸਮ ਦੇ ਨਾਲ ਜਿਹੜਾ ਜੀ ਉਹ ਮਰ ਗਿਆ ਇੱਕ ਬੰਦੇ ਦੀ ਬੇਵਕੂਫੀ ਦੀ ਵਜ੍ਹਾ ਕਰਕੇ। ਬਿਲਕੁਲ ਜੀ। ਹਵਾ ਵੀ ਇਸ ਤਰ੍ਹਾਂ ਦੀ ਜਿਹੜੀ ਆ ਪੂਰੇ ਭਾਰਤ ਦੇ ਵਿੱਚ ਚਲਾਈ ਹੋਈ ਆ ਕਿ ਪਤਾ ਨਹੀਂ ਸਾਨੂੰ ਕੀ ਮਿਲ ਗਿਆ, ਰਾਜ ਮਿਲ ਗਿਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਗੁਰਦਾਸਪੁਰ ਦੀਆਂ ਜ਼ਿਮਨੀ ਚੋਣਾਂ ਦੀ। ਉੱਥੇ ਦਾ ਵੀ ਜਿਹੜਾ ਮੈਦਾਨ ਭਖ ਗਿਆ ਜੀ, ਤਿੰਨਾਂ ਪਾਰਟੀਆਂ ਨੇ ਉਮੀਦਵਾਰ ਐਲਾਨੇ। ਬਿਲਕੁਲ ਜੀ। ਭਾਰਤੀ ਜਨਤਾ ਪਾਰਟੀ ਦਾ ਜਿਹੜਾ ਜੀ ਉਮੀਦਵਾਰ ਮੈਦਾਨ ਦੇ ਵਿੱਚ ਆਉਣ ਤੋਂ ਬਾਅਦ
ਕਿਉਂਕਿ ਸਵਰਨ ਸਲਾਰੀਆ ਨੂੰ ਜਿਹੜਾ ਜੀ ਇਹ ਟਿਕਟ ਦਿੱਤੀ ਹੈ ਭਾਰਤੀ ਜਨਤਾ ਪਾਰਟੀ ਨੇ। ਸ਼ਾਇਦ ਉਹਨਾਂ ਨੇ ਜਿਹੜਾ ਆਮ ਆਦਮੀ ਪਾਰਟੀ ਦੇ ਵੱਲੋਂ ਉਤਾਰਿਆ ਗਿਆ ਉਮੀਦਵਾਰ ਹੈ ਉਹਨੂੰ ਮੁਕਾਬਲੇ ਦੇ ਵਿੱਚ ਜਿਹੜਾ ਜੀ ਉਹ ਦੇਖਦਿਆਂ ਹੋਇਆ ਇਸ ਤਰ੍ਹਾਂ ਦਾ ਕੁਛ ਕੀਤਾ। ਹਾਲਾਂਕਿ ਕਾਂਗਰਸ ਦਾ ਹੱਥ ਬਹੁਤ ਉੱਪਰ ਆ ਇਸ ਹਾਲ ਦੀ ਘੜੀ ਇਸ ਜਗ੍ਹਾ ਦੇ ਉੱਤੇ। ਬੇਸ਼ੱਕ ਭਾਰਤੀ ਜਨਤਾ ਪਾਰਟੀ ਬਾਰ-ਬਾਰ ਜਿਹੜੀ ਹੈ ਜੀ ਇਹ ਚੋਣ ਜਿੱਤਦੀ ਰਹੀ ਆ, ਪਰ ਲੋਕਲ ਉਮੀਦਵਾਰ ਜਿਹੜਾ ਜੀ ਉਹ ਦਿੱਤਾ ਗਿਆ। ਕਵਿਤਾ ਖੰਨਾ ਨੂੰ ਨਾ ਕੀਤੀ ਗਈ ਆ ਟਿਕਟ ਤੋਂ। ਸਵਰਨ ਸਲਾਰੀਆ ਜਿਹੜਾ ਜੀ ਇਹਦੀਆਂ ਵੱਡੀਆਂ ਜਿਹੜੀਆਂ ਜੀ ਸਿਕਿਉਰਿਟੀ ਏਜੰਸੀਜ਼ ਨੇ ਮੁੰਬਈ ਦੇ ਵਿੱਚ, ਔਰ ਛੋਟੇ ਤੋਂ ਲੈ ਕੇ ਅਮਿਤਾਭ ਬੱਚਨ ਤੱਕ ਜਿਹੜੇ ਲੋਕ ਨੇ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਇਹਦੀ ਕੰਪਨੀ ਜਿਹੜੀ ਆ ਉਹ ਕਰਦੀ ਹੈ। ਸੋ ਇਹ ਚੋਣ ਮੈਦਾਨ ਦੇ ਵਿੱਚ ਆਉਣ ਤੋਂ ਬਾਅਦ ਲੜਾਈ ਜਿਹੜੀ ਹੈ ਜੀ ਪੂਰੇ ਤਰੀਕੇ ਨਾਲ ਭਖਦੀ ਆ। ਜਿਹੜੇ ਸੁਨੀਲ ਜਾਖੜ ਹੋਰੀ ਨੇ ਉਹ ਵੀ ਪਹੁੰਚ ਗਏ ਨੇ ਗੁਰਦਾਸਪੁਰ। ਜਿਹੜੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ ਜੀ ਉਹਨੇ ਆਪਣੇ ਕਾਗਜ਼ ਪੱਤਰ ਜਿਹੜੇ ਨੇ ਉਹ ਭਰ ਦਿੱਤੇ ਨੇ। ਹੁਣ ਇਹ ਅਖਾੜਾ ਜਿਹੜਾ ਜੀ ਉਹ ਜੰਮੂਗਾ, ਔਰ ਇਹਦੇ ਵਿੱਚ ਜਿਹੜੇ ਕਾਂਗਰਸ ਵਾਲੇ ਨੇ ਜੀ ਉਹ ਦੱਸਣ ਦੀ ਕੋਸ਼ਿਸ਼ ਕਰਨਗੇ ਕਿ 6 ਮਹੀਨਿਆਂ ਦੇ ਵਿੱਚ ਉਹਨਾਂ ਨੇ ਕਿਹੋ ਜਿਹਾ ਬਦਲਾਅ ਜਿਹੜਾ ਲਿਆਂਦਾ। ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਇਹ ਦੱਸੂਗੀ ਕਿ ਕਾਂਗਰਸ ਸਰਕਾਰ ਜਿਹੜੀ ਆ ਉਹ ਫੇਲ ਹੋਈ ਆ। ਆਮ ਆਦਮੀ ਪਾਰਟੀ ਦੋਨਾਂ ਪਾਰਟੀਆਂ ਨੂੰ ਆਪਣੇ ਨਿਸ਼ਾਨੇ ਦੇ ਉੱਤੇ ਜਿਹੜਾ ਉਹ ਰੱਖੂਗੀ। ਤੋ ਆਪੋ ਆਪਣਾ ਜ਼ੋਰ ਜਿਹੜਾ ਜੀ ਉਹ ਇਸ ਜਗ੍ਹਾ ਦੇ ਉੱਤੇ ਲਾਇਆ ਜਾਊਗਾ। ਦੇਖਦੇ ਆ ਜੀ ਕਿ ਕਹਾਣੀ ਜਿਹੜੀ ਆ ਕਿਸ ਪਾਸੇ ਵੱਲ ਨੂੰ ਜਾਂਦੀ ਆ। ਬਿਆਨੀ ਆਉਣ ਵਾਲੇ ਦਿਨਾਂ ਦੇ ਦੌਰਾਨ ਜਿਹੜੇ ਇਹ ਨੇਤਾ ਲੋਕ ਨੇ ਉਹ ਹੋਣਗੇ। ਇੱਥੇ ਜਿਵੇਂ ਕਾਂਗਰਸ ਦੇ ਸੁਨੀਲ ਜਾਖੜ ਹੋਰੀ ਆਪਣੇ ਪੂਰੇ ਹਮਾਇਤੀਆਂ ਦੇ ਨਾਲ ਗੁਰਦਾਸਪੁਰ ਉਹਨਾਂ ਨੇ ਡੇਰੇ ਲਾ ਲਏ ਨੇ। ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ ਹੀ ਉੱਥੋਂ ਦਾ, ਜਿਹੜੀ ਲੀਡਰਸ਼ਿਪ ਹੈ ਉਹ ਵੀ ਉੱਥੇ ਜਾ ਕੇ ਜਿਹੜਾ ਦੀ ਬਹਿ ਗਈ ਆ। ਔਰ ਭਾਰਤੀ ਜਨਤਾ ਪਾਰਟੀ ਕਿਉਂਕਿ ਥੋੜੀ ਪਛੜੀ ਆ ਉਮੀਦਵਾਰੀ ਦੇ ਵਿੱਚ, ਭਾਰਤੀ ਜਨਤਾ ਪਾਰਟੀ ਦੇ ਨੇਤਾ ਵੀ ਜਿਹੜੇ ਆ ਉਹ ਗੁਰਦਾਸਪੁਰ ਦੇ ਚੋਣ ਗੇੜਿਆਂ ਦੇ ਉੱਤੇ ਆਉਂਦੇ ਦਿਨਾਂ ਦੇ ਦੌਰਾਨ ਜਿਹੜੇ ਆ ਜੀ ਉਹ ਹੋਣਗੇ। ਜਿਹੜੇ ਸੁਨੀਲ ਜਾਖੜ ਹੋਰੀ ਨੇ ਉਹਨਾਂ ਨੇ ਇਹ ਗੱਲ ਆਖੀ ਸੀਗੀ ਕਿ ਉਹ 6 ਮਹੀਨਿਆਂ ਦੀ ਕਾਰਗੁਜ਼ਾਰੀ ਦੇ ਉੱਤੇ ਕਿਸੇ ਦੇ ਨਾਲ ਵੀ ਡਿਬੇਟ ਕਰਨ ਦੇ ਵਾਸਤੇ ਤਿਆਰ ਨੇ। ਅਜੇ ਭਾਰਤੀ ਜਨਤਾ ਪਾਰਟੀ ਦਾ ਜਵਾਬ ਤਾਂ ਨਹੀਂ ਆਇਆ, ਪਰ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਜਿਹੜੇ ਨੇ ਭਗਵੰਤ ਮਾਨ ਹੋਰੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹ ਐਕਸੈਪਟ ਕਰਦੇ ਆ ਸੁਨੀਲ ਜਾਖੜ ਹੋਰਾਂ ਦੀ ਜਿਹੜਾ ਜੀ ਇਹ ਚੈਲੰਜ। ਉਹਨਾਂ ਨੇ ਕਿਹਾ ਕਿ ਉਹ ਦੱਸਿਆ ਜਾਵੇ ਕਿ ਕਾਂਗਰਸ ਕਿਸ ਚੈਨਲ ਦੇ ਉੱਤੇ ਕਦੋਂ ਇਹ ਡਿਬੇਟ ਜਿਹੜੀ ਆ ਉਹ ਕਰਨਾ ਚਾਹੁੰਦੀ ਹੈ। ਸੋ ਜਿਹੜਾ ਜੀ ਇੱਕ ਪਾਸੇ ਅੱਜ ਕਿਸਾਨਾਂ ਦਾ ਧਰਨਾ ਜਿਹੜਾ ਇੱਥੇ 5 ਦਿਨਾਂ ਦੇ ਵਾਸਤੇ ਸ਼ੁਰੂ ਹੋ ਗਿਆ, ਪਟਿਆਲੇ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਨੇ ਕਿਸਾਨ ਇਹ। ਔਰ ਇਹਦੇ ਬਿਲਕੁਲ ਦੂਜਾ ਸਿਰਾ ਜਿਹੜਾ ਪੰਜਾਬ ਦਾ ਗੁਰਦਾਸਪੁਰ, ਇੱਥੇ ਇਹ ਦੋ ਜਿਹੜੇ ਆ ਜੀ ਇਹ ਖਬਰਾਂ ਦੇ ਕੇਂਦਰ ਬਣੇ ਰਹਿਣਗੇ ਆਉਂਦੇ ਦਿਨਾਂ ਦੇ ਦੌਰਾਨ। ਬੇਸ਼ੱਕ ਇਹ ਧਰਨਾ 5 ਦਿਨਾਂ ਦੇ ਵਾਸਤੇ ਆ, ਪਰ ਨਿਰਸੰਦੇਹ ਲੰਮਾ ਜਿਹੜਾ ਜੀ ਇਹ ਅਸਰ ਛੱਡੂਗਾ ਪੰਜਾਬ ਦੀ ਰਾਜਨੀਤੀ ਦੇ ਉੱਤੇ। ਉਧਰ ਜਿਹੜੀਆਂ ਵੋਟਾਂ ਨੇ ਉਹ ਪੈਣੀਆਂ ਨੇ 11 ਤਰੀਕ ਨੂੰ, 11 ਅਕਤੂਬਰ ਨੂੰ, ਤੇ ਉਦੋਂ ਤੱਕ ਜਿਹੜਾ ਵੀ ਧਿਆਨ ਇਸ ਸੀਟ ਦੇ ਉੱਤੇ ਵੀ ਲੱਗਿਆ ਰਹੂਗਾ। ਉਸ ਦੇ ਵੈਸੇ ਨਤੀਜੇ ਇਹਦੇ ਜਿਹੜੇ ਨੇ 15 ਅਕਤੂਬਰ ਨੂੰ ਆਉਣਗੇ। ਹਾਂਜੀ, ਤੇ ਅੱਗੇ ਆਪਾਂ ਗਿਆਨੀ ਗੁਰਮੁਖ ਸਿੰਘ ਦੀ ਜੇ ਗੱਲ ਕਰੀਏ ਤਾਂ SGPC ਨੇ ਉਸ ਤੇ ਸ਼ਿਕੰਜੇ ਕੱਸੇ। ਜਿਹੜੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਹੈ ਜੀ ਉਹਦੇ ਪਰਿਵਾਰ ਦੀਆਂ ਜਿਹੜੀਆਂ ਮੁਸ਼ਕਿਲਾਂ ਨੇ ਉਹ ਘਟਣ ਦੀ ਜਗ੍ਹਾ ਦੇ ਉੱਤੇ ਹੋਰ ਵੱਧ ਰਹੀਆਂ ਨੇ। ਹਾਲਾਂਕਿ ਖਬਰਾਂ ਦੇ ਵਿੱਚ ਬਥੇਰਾ ਕੁਛ ਜਿਹੜਾ ਜੀ ਉਹ ਕਿਹਾ ਜਾ ਰਿਹਾ ਹੈ। ਗਿਆਨੀ ਗੁਰਮੁਖ ਸਿੰਘ ਦੇ ਘਰ ਦੀ ਬਿਜਲੀ ਪਾਣੀ ਜਿਹੜੀ ਆ ਉਹ ਕੱਟ ਦਿੱਤੀ ਗਈ ਸੀਗੀ ਪਿਛਲੇ ਦਿਨੀ। ਹੁਣ ਜਿਹੜਾ ਜੀ ਇਹਦੇ ਅਕਾਲ ਤਖਤ ਦੇ ਵਿੱਚ ਬਤੌਰ ਗ੍ਰੰਥੀ ਜਿਹੜਾ ਗਿਆਨੀ ਗੁਰਮੁਖ ਸਿੰਘ ਉਹਨਾਂ ਦਾ ਭਰਾ ਹਿੰਮਤ ਸਿੰਘ, ਉਹਦਾ ਤਬਾਦਲਾ ਹਰਿਆਣਾ ਜ਼ਿਲ੍ਹੇ ਦੇ ਜੀਂਦ ਦੇ ਵਿੱਚ ਜਿਹੜਾ ਗੁਰਦੁਆਰਾ ਧਮਧਾਨ ਸਾਹਿਬ ਹੈ ਉੱਥੇ ਕਰ ਦਿੱਤਾ ਗਿਆ ਜੀ। ਗਿਆਨੀ ਗੁਰਮੁਖ ਸਿੰਘ ਜਿਹੜਾ ਵੀ ਬਤੌਰ ਹੈੱਡ ਗ੍ਰੰਥੀ ਇੱਥੇ ਗੁਰਦੁਆਰਾ ਜਿਹੜਾ ਧਮਧਾਨ ਸਾਹਿਬ ਹੈ ਇੱਥੇ ਤਬਾਦਲਾ ਕੀਤਾ ਗਿਆ ਸੀਗਾ। ਇਹ ਕਿਹਾ ਜਾ ਰਿਹਾ ਜੀ ਕਿ ਇਹ ਜਾਣ ਬੁੱਝ ਕੇ ਜਿਹੜਾ ਕੀਤਾ ਜਾ ਰਿਹਾ ਤਾਂ ਕਿ ਗਿਆਨੀ ਗੁਰਮੁਖ ਸਿੰਘ ਨੂੰ ਤੱਤੇ ਪਾਣੀ ਦੇ ਵਿੱਚ ਜਿਹੜਾ ਜੀ ਉਹ ਰੱਖਿਆ ਜਾ ਸਕੇ। ਉਹਨੂੰ ਇਹ ਦੱਸਿਆ ਜਾ ਸਕੇ ਕਿ ਉਹਨੇ ਜਿਹੜਾ ਸਰਸੇ ਵਾਲੇ ਦੇ ਮਾਫੀ ਵਾਲੇ ਮਾਮਲੇ ਦੇ ਵਿੱਚ ਕੁਛ ਜਿਹੜੀਆਂ ਚੀਜ਼ਾਂ ਬਾਹਰ ਲਿਆਂਦੀਆਂ ਸੀਗੀਆਂ ਕਿ ਕਿਵੇਂ ਇਹ ਚਿੱਠੀ ਚੰਡੀਗੜ੍ਹ ਦੀ ਕੋਠੀ ਤੋਂ ਤੁਰਦੀ ਆ। ਤੇ ਇਹ ਵੀ ਆਖਿਆ ਗਿਆ ਸੀਗਾ ਕਿ ਜਿਹੜੇ ਜਥੇਦਾਰ ਨੇ ਉਹਨਾਂ ਨੂੰ ਆਦੇਸ਼ ਜਿਹੜੇ ਆ ਉਹ ਪਹਿਲਾਂ ਚੰਡੀਗੜ੍ਹ ਦੀ ਕੋਠੀ ਤੋਂ ਦਿੱਤੇ ਜਾਂਦੇ ਨੇ ਤੇ ਉਹ ਵਿਚਾਰੇ ਉਹੀ ਸਾਰਾ ਕੁਛ ਜਾ ਕੇ ਉੱਥੇ ਪੜ੍ਹ ਦਿੰਦੇ ਆ। ਇਹ ਸਾਰੇ ਕੁਛ ਦੇ ਕਰਕੇ ਗੁਰਮੁਖ ਸਿੰਘ ਨੂੰ ਪਹਿਲਾਂ ਇਹ ਚੱਲਦਾ ਕੀਤਾ ਗਿਆ ਸੀਗਾ ਜੀ ਜਥੇਦਾਰੀ ਦੇ ਅਹੁਦੇ ਤੋਂ, ਫਿਰ ਉਹਦਾ ਤਬਾਦਲਾ ਕਰ ਦਿੱਤਾ ਗਿਆ, ਫਿਰ ਉਹਦੇ ਘਰ ਦੀ ਬੱਤੀ ਪਾਣੀ ਜਿਹੜਾ ਉਹ ਕੱਟ ਦਿੱਤਾ ਗਿਆ, ਤੇ ਹੁਣ ਉਹਦੇ ਭਰਾ ਨੂੰ ਵੀ ਜਿਹੜੀ ਆ ਜੀ ਇੱਥੇ ਬਦਲ ਦਿੱਤਾ ਗਿਆ ਜੀ। ਜਿਹੜਾ ਇਹ ਹਰਿਮੰਦਰ ਸਾਹਿਬ ਦੇ ਮੈਨੇਜਰ ਦੇ ਸਾਈਨ ਵਾਲਾ ਜਿਹੜਾ ਚਿੱਠੀ ਦਿੱਤੀ ਗਈ ਆ ਇਹਦੇ ਵਿੱਚ ਇਹ ਕਿਹਾ ਗਿਆ ਜੀ ਕਿ ਹਿੰਮਤ ਸਿੰਘ ਦਾ ਤਬਾਦਲਾ ਇੱਥੋਂ ਜਿਹੜਾ ਉਹ ਕੀਤਾ ਗਿਆ। 22 ਸਤੰਬਰ ਨੂੰ ਉਹ ਡਿਊਟੀ ਦੇ ਉੱਤੇ ਉਹਨੂੰ ਹਾਜ਼ਰ ਉੱਥੇ ਕੀਤਾ ਜਾਵੇ। ਅੱਜ ਉਹਨੂੰ ਜੁਆਇਨ ਜਿਹੜਾ ਜੀ ਉਹ ਕਰਨਾ ਪਊਗਾ।
ਇਹ ਦੇਖੋ, ਜਿਸ ਕਿਸਮ ਦੀ ਇਹ ਸਿਆਸਤ ਕੀਤੀ ਜਾ ਰਹੀ ਹੈ, ਧਰਮ ਤੋਂ ਤਾਂ ਕੋਹਾਂ ਦੂਰ ਕਹੀ ਜਾ ਸਕਦੀ ਹੈ। ਮਤਲਬ ਇਹ ਆ ਕਿ ਕਿਸੇ ਵਿਅਕਤੀ ਨੂੰ ਜਿਹੜਾ ਉਹ ਧਾਰਮਿਕ ਹੈ ਬੇਸ਼ੱਕ, ਉਹਨੂੰ ਬੋਲਣ ਦਾ ਹੱਕ ਨਹੀਂ ਗਾ। ਜੇ ਉਹ ਸਿਆਸਤਦਾਨ ਜਾਂ ਸਿਆਸਤਦਾਨਾਂ ਦੇ ਖਿਲਾਫ ਬੋਲੂਗਾ ਤੇ ਫਿਰ ਉਹਨੂੰ ਇਸੇ ਕਿਸਮ ਦੇ ਤਬਾਦਲੇ ਤੇ ਇਹ ਸਾਰਾ ਕੁਛ ਦਾ ਜਿਹੜਾ ਜੀ ਉਹ ਸਾਹਮਣਾ ਕਰਨਾ ਪਊਗਾ। ਹਾਂ, ਕੁਝ ਵੈਸੇ ਇਹ ਗੱਲ ਪੱਕੀ ਹੈ ਜੀ ਕਿ ਉਹ ਬਾਰ-ਬਾਰ ਇਹ ਕਹੀ ਜਾਂਦੇ ਕਿ ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕੰਟਰੋਲ ਨਹੀਂਗਾ, ਉਹ ਇੰਡੀਪੈਂਡੈਂਟ ਕੰਮ ਜਿਹੜਾ ਜੀ ਉਹ ਕਰਦੀ ਆ। ਇਹ ਇੰਡੀਪੈਂਡੈਂਟ ਕੰਮ ਕਿਹੋ ਜਿਹਾ ਕਰਦੀ ਆ, ਇਹ ਸਾਰਿਆਂ ਦੇ ਸਾਹਮਣੇ ਹੈ ਜੀ। ਚੰਡੀਗੜ੍ਹ ਵਿੱਚ ਉਹਨਾਂ ਦਾ ਕੰਟਰੋਲ ਨਹੀਂਗਾ, ਇੱਥੇ ਤਾਂ ਪੂਰਾ ਕੰਟਰੋਲ ਆ। ਤੇ ਅੱਗੇ ਆਪਾਂ ਅੰਮ੍ਰਿਤਸਰ ਤੋਂ ਪ੍ਰੋਫੈਸਰ ਦੀ ਗੁੰਮਸ਼ੁਦਗੀ ਸੀ ਜਿਹੜੀ, ਉਹ ਭੇਦ ਬਣੀ। ਪਿਛਲੇ ਕੁਝ ਦਿਨਾਂ ਤੋਂ ਮਾਮਲਾ ਬੜਾ ਜਿਹੜਾ ਜੀ ਉਹ ਹਾਈਲਾਈਟ ਹੋ ਰਿਹਾ। ਇਹ ਜਿਹੜੀ ਪ੍ਰੋਫੈਸਰ ਹੈ ਜੀ ਸੁਖਪ੍ਰੀਤ ਕੌਰ, ਇਹਦਾ ਜਿਹੜਾ ਜੀ ਇਹਨੇ ਚਿੱਠੀ ਇੱਕ ਲਿਖ ਕੇ ਜਿਹੜੀ ਉਹ ਧਰ ਗਈ ਸੀਗੀ। ਇਹਦੇ ਵਿੱਚ ਇਹਨੇ ਗੱਲ ਇਹ ਕਹੀ ਸੀ ਕਿ ਉਹਨੇ ਪੈਸੇ ਲੈਣੇ ਆ ਕਿਸੇ ਜਜਿੰਦਰ ਸਿੰਘ ਉਰਫ ਗੈਰੀ ਦੇ ਕੋਲੋਂ। ਉਹ ਪੈਸੇ ਲੈਣ ਦੇ ਵਾਸਤੇ ਜਾ ਰਹੀ ਹੈ। ਚਿੱਠੀ ਦੇ ਵਿੱਚ ਉਹਨੇ ਗੱਲ ਲਿਖੀ ਸੀ ਕਿ ਇਹ ਵੀ ਲਿਖਿਆ ਸੀਗਾ ਕਿ ਜੇ ਉਹ ਵਾਪਸ ਨਹੀਂ ਪਰਤਦੀ, ਉਹਨੂੰ ਕੁਛ ਹੁੰਦਾ ਤੇ ਇਹਦਾ ਜ਼ਿੰਮੇਵਾਰ ਜਜਿੰਦਰ ਉਰਫ ਗੈਰੀ ਜਿਹੜਾ ਜੀ ਉਹ ਹੋਊਗਾ। ਔਰ ਉਦੋਂ ਬਾਅਦ ਇਹ ਗਾਇਬ ਹੋ ਜਾਂਦੀ ਹੈ ਜੀ। ਮੁੜ ਕੇ ਇਹਦਾ ਕੋਈ ਪਤਾ ਜਿਹੜਾ ਨਹੀਂ ਲੱਗਦਾ। ਪੁਲਿਸ ਨੇ ਜਿਹੜਾ ਸੀਗਾ ਜੀ ਮਾਮਲਾ ਦਰਜ ਕਰ ਲਿਆ। ਪੁਲਿਸ ਜਜਿੰਦਰ ਉਰਫ ਗੈਰੀ ਨੂੰ ਇਹਦੇ ਵਾਸਤੇ ਮੁੱਖ ਦੋਸ਼ੀ ਦੇ ਤੌਰ ਦੇ ਉੱਤੇ ਲੈ ਕੇ ਜਿਹੜਾ ਉਹ ਚੱਲ ਰਹੀ ਸੀਗੀ। ਪੁਲਿਸ ਕਹਿੰਦੀ ਆ ਕਿ ਜਦੋਂ ਇਹ ਅਗਵਾ ਹੋ ਗਈ ਆ, ਉਸ ਤੋਂ ਬਾਅਦ ਆਖਰੀ ਟਾਈਮ ਸੁਖਪ੍ਰੀਤ ਨੂੰ ਸੁਭਾਨਪੁਰ ਦੇ ਹੋਟਲ ਦੇ ਵਿੱਚ ਗੈਰੀ ਦੇ ਨਾਲ ਵੇਖਿਆ ਗਿਆ ਸੀਗਾ। ਉਦੋਂ ਬਾਅਦ ਉਹ ਜਿਹੜੀ ਆ ਉਹ ਗਾਇਬ ਹੋ ਜਾਂਦੀ ਆ। ਹੁਣ ਹੋਇਆ ਕੀ ਆ ਕਿ ਮਹਾਰਾਸ਼ਟਰ ਦੇ ਵਿੱਚ ਇੱਕ ਹੋਟਲ ਦੇ ਵਿੱਚੋਂ ਇੱਕ ਨੌਜਵਾਨ ਦੀ ਡੈਡ ਬੋਡੀ ਮਿਲੀ ਆ, ਜਿਹਨੇ ਮਰਨ ਤੋਂ ਪਹਿਲਾਂ ਕੰਧ ਦੇ ਉੱਤੇ ਲਿਖਿਆ ਸੀਗਾ ਆਮ ਇਨੋਸੈਂਟ। ਇਹ ਮਰਨ ਵਾਲਾ ਜਜਿੰਦਰ ਉਰਫ ਗੈਰੀ ਜਿਹੜਾ ਜੀ ਉਹ ਦੱਸਿਆ ਜਾਂਦਾ। ਔਰ ਗੈਰੀ ਦੇ ਸੁਸਾਈਡ ਕਰ ਲੈਣ ਤੋਂ ਬਾਅਦ ਪੁਲਿਸ ਜਿਹੜੀ ਹੈ ਜੀ ਉਹ ਵੱਖੋ ਵੱਖਰੀਆਂ ਥਿਊਰੀਆਂ ਦੇ ਉੱਤੇ ਕੰਮ ਕਰ ਰਹੀ ਹੈ। ਇੱਕ ਤਾਂ ਪੁਲਿਸ ਇਹ ਸਮਝਦੀ ਸ਼ਾਇਦ ਜਿਹੜਾ ਜਜਿੰਦਰ ਗੈਰੀ ਸੀਗਾ ਉਹਨੇ ਸੁਖਪ੍ਰੀਤ ਕੌਰ ਨੂੰ ਮਾਰ ਦਿੱਤਾ, ਉਦੋਂ ਬਾਅਦ ਉਹ ਸੁਸਾਈਡ ਕਰ ਗਿਆ। ਦੂਜੀ ਥਿਊਰੀ ਜਿਹਦੇ ਉੱਤੇ ਪੁਲਿਸ ਜਿਹੜੀ ਹੈ ਜੀ ਉਹ ਕੰਮ ਇਸ ਦੇ ਉੱਤੇ ਵੀ ਕਰ ਰਹੀ ਆ ਕਿ ਹੋ ਸਕਦਾ ਹੈ ਕਿ ਸੁਖਪ੍ਰੀਤ ਦੇ ਵਿਛਾਏ ਹੋਏ ਕਿਸੇ ਜਾਲ ਦੇ ਵਿੱਚ ਜਿਹੜਾ ਜੀ ਉਹ ਫਸ ਗਿਆ ਹੋਵੇ, ਜਿਹਦੇ ਕਰਕੇ ਉਹਨੇ ਇਹ ਸੁਸਾਈਡ ਕੀਤਾ। ਇਹਦੇ ਗੈਰੀ ਜਿਹੜਾ ਜੀ ਇਹਦੇ ਸੁਸਾਈਡ ਕਰਨ ਦੇ ਨਾਲ ਇਹ ਸਾਰਾ ਮਾਮਲਾ ਜਿਹੜਾ ਜੀ ਪੇਚੀਦਾ ਹੋ ਗਿਆ। ਦੇਸ਼ ਕਿ ਸੁਖਪ੍ਰੀਤ ਜਿਹੜੀ ਆ ਉਹ ਜਿਹੜੀ ਕਿ 11 ਤਰੀਕ ਤੋਂ ਇੱਥੋਂ ਗਈ ਹੋਈ ਆ, 22 ਤਰੀਕ ਹੋਣ ਦੇ ਬਾਵਜੂਦ ਅਜੇ ਤੱਕ ਉਹਦੀ ਕੋਈ ਉੱਗ ਸੁੱਗ ਨਹੀਂ ਮਿਲੀ। ਪੁਲਿਸ ਜਿਹੜੀ ਆ ਜੀ ਜਿਹੜੀ ਗੈਰੀ ਨੂੰ ਲੱਭ ਰਹੀ ਸੀ, ਜੇ 14 ਤਰੀਕ ਨੂੰ ਸੁਭਾਨਪੁਰ ਦੇ ਵਿੱਚ ਉਹ ਗੈਰੀ ਦੇ ਨਾਲ ਸੀ ਪੁਲਿਸ ਦੀ ਕਹਾਣੀ ਦੇ ਮੁਤਾਬਕ, ਤੇ ਫਿਰ ਗੈਰੀ ਇੱਥੋਂ ਨਿਕਲ ਕਿਵੇਂ ਗਿਆ ਤੇ ਮਹਾਰਾਸ਼ਟਰ ਤੱਕ ਜਿਹੜਾ ਸੀਗਾ ਉਹ ਕਿਵੇਂ ਪਹੁੰਚ ਗਿਆ? ਇਹ ਕਈ ਸਵਾਲ ਨੇ ਜੀ ਜਿਨ੍ਹਾਂ ਦੇ ਜਵਾਬ ਸ਼ਾਇਦ ਪੁਲਿਸ ਦੇ ਕੋਲੇ ਹੈ ਨਹੀਂ ਗੇ ਜੀ। ਜੀ ਬਿਲਕੁਲ, ਇੱਕ ਕਹਾਣੀ ਬਣ ਗਈ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਕਰਜ਼ਾ ਮੁਆਫੀ ਦੀ। ਇਸ ਦੇ ਲਈ 7000 ਕਰੋੜ ਦੀ ਹੋਰ ਲੋੜ ਪਵੇਗੀ। ਦੇਖੋ ਜੀ, ਜਿਹੜਾ ਡਾਕਟਰ ਟੀ ਹੱਕ ਦੀ ਜਿਹੜੀ ਕਮੇਟੀ ਆ ਉਹਨੇ ਜਿਹੜੀ ਫਾਈਨਲ ਰਿਪੋਰਟ ਪੇਸ਼ ਕੀਤੀ ਆ, ਉਹਦੇ ਮੁਤਾਬਕ ਛੋਟੇ ਕਿਸਾਨਾਂ ਦਾ ਤਕਰੀਬਨ 9500 ਕਰੋੜ ਰੁਪਏ ਦਾ ਕਰਜ਼ਾ ਮਾਫ ਕਰਨ ਦੇ ਸੰਬੰਧੀ ਨੋਟੀਫਿਕੇਸ਼ਨ ਜਿਹੜੀ ਮਨਜ਼ੂਰ ਕੀਤੀ ਗਈ ਆ। ਜੇ ਇਹ ਰਿਪੋਰਟ ਜਿਹੜੀ ਹੈ ਜੀ ਇਹਨੂੰ ਪੂਰਾ ਮੰਨਿਆ ਜਾਵੇ ਤਾਂ 7000 ਕਰੋੜ ਰੁਪਏ ਤੋਂ ਵੱਧ ਹੋਰ ਪੈਸਾ ਜਿਹੜਾ ਜੀ ਉਹ ਚਾਹੀਦਾ। ਹੱਕ ਕਮੇਟੀ ਨੇ ਸਾਰੇ ਛੋਟੇ ਕਿਸਾਨਾਂ 5 ਏਕੜ ਤੱਕ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮਾਫ ਕਰਨ ਵਾਲਿਆਂ, ਜਿਹਦੇ ਵਿੱਚ ਸਮੇਂ ਸਿਰ ਕਰਜ਼ਾ ਮੋੜ ਦਿੱਤਾ ਜਾਂਦਾ ਦਾ ਵਿਆਜ ਮਾਫ ਕਰਨ ਦੀ ਸਿਫਾਰਿਸ਼ ਕੀਤੀ ਸੀਗੀ। ਪੰਜਾਬ ਦੀਆਂ ਸਾਰੀਆਂ ਬੈਂਕਾਂ ਦੇ ਵਿੱਚ ਕਿਸਾਨਾਂ ਦੇ ਕੁੱਲ ਜਿਹੜਾ ਜੀ 20,23,202 ਖਾਤੇ ਨੇ ਔਰ ਤਕਰੀਬਨ 18.5 ਲੱਖ ਕਿਸਾਨਾਂ ਦੇ ਵਿੱਚੋਂ ਕਈਆਂ ਦੇ ਇੱਕ ਤੋਂ ਵੱਧ ਖਾਤੇ ਵੀ ਨੇ। ਹੱਕ ਕਮੇਟੀ ਨੇ ਅੰਤਰਿਮ ਰਿਪੋਰਟ ਦੇ ਵਿੱਚ ਕਰਜ਼ੇ ਦੇ ਬੋਝ ਕਰਕੇ ਖੁਦਕੁਸ਼ੀ ਕਰਕੇ ਕਿਸਾਨਾਂ ਤੇ ਮਜ਼ਦੂਰਾਂ ਦੇ ਪਰਿਵਾਰ ਦਾ ਸਾਰਾ ਕਰਜ਼ਾ ਮਾਫ ਕਰਨ ਦੀ ਸਿਫਾਰਿਸ਼ ਕੀਤੀ ਸੀਗੀ। ਖੇਤ ਮਜ਼ਦੂਰ ਪੂਰੀ ਤਰ੍ਹਾਂ ਇਸ ਕਰਜ਼ਾ ਮਾਫੀ ਦੀ ਸਕੀਮ ਦੇ ਵਿੱਚੋਂ ਬਾਹਰ ਰੱਖੇ ਗਏ ਆ ਔਰ ਇਸ ਨੋਟੀਫਿਕੇਸ਼ਨ ਦੇ ਵਿੱਚੋਂ ਵੀ ਬਾਹਰ ਹੀ ਰਹਿਣਗੇ। ਜਿਹੜੇ ਖੁਦਕੁਸ਼ੀ ਪੀੜਤ ਪਰਿਵਾਰਾਂ ਦੇ 2 ਲੱਖ ਦੇ ਕਰਜ਼ਾ ਮਾਫੀ ਦਾ ਲਾਭ ਤਾਂ ਉਹ ਲੈ ਸਕਦੇ ਆ, ਪਰ ਸਾਰੇ ਕਰਜ਼ੇ ਬਾਰੇ ਫਿਲਹਾਲ ਫੈਸਲਾ ਜਿਹੜਾ ਉਹ ਨਹੀਂ ਹੋਇਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ 19 ਜੂਨ ਨੂੰ ਵਿਧਾਨ ਸਭਾ ਦੇ ਵਿੱਚ ਹੱਕ ਕਮੇਟੀ ਦੀਆਂ ਅੰਤਰਿਮ ਸਿਫਾਰਿਸ਼ਾਂ ਨੂੰ ਮੰਨਣ ਦਾ ਐਲਾਨ ਕੀਤਾ ਸੀਗਾ।
ਔਰ ਇਹਦੇ ਵਾਸਤੇ ਜਿਹੜਾ ਜੀ ਤਕਰੀਬਨ 10 ਲੱਖ ਤੇ 22,000 ਕਿਸਾਨਾਂ ਨੂੰ ਲਾਭ ਹੋਣਾ ਸੀਗਾ। ਜੇ ਇਹ ਸਿਫਾਰਿਸ਼ ਜਿਹੜੀ ਮੰਨ ਲਈ ਜਾਵੇ ਤਾਂ ਤਕਰੀਬਨ 3.5 ਲੱਖ ਹੋਰ ਕਿਸਾਨਾਂ ਨੂੰ ਲਾਭ ਮਿਲਣਾ ਸੀਗਾ। ਔਰ ਇਹਦੇ ਵਾਸਤੇ ਕਰੀਬ 7,000 ਕਰੋੜ ਰੁਪਈਆ ਜਿਹੜਾ ਜੀ ਉਹ ਵਾਧੂ ਚਾਹੀਦਾ। ਸਹਿਕਾਰੀ, ਨੈਸ਼ਨਲ ਤੇ ਪ੍ਰਾਈਵੇਟ ਬੈਂਕਾਂ ਦੇ ਖਾਤਿਆਂ ਦੇ ਮੁਤਾਬਕ 31 ਮਾਰਚ 17 ਤੱਕ ਸੂਬੇ ਦੇ ਕਿਸਾਨਾਂ ਦੇ ਸਿਰ ਫਸਲੀ ਕਰਜ਼ਾ 59 ਕਰੋੜ 620 ਲੱਖ ਰੁਪਈਏ ਜਿਹੜਾ ਜੀ ਉਹ ਹੈਗਾ। ਕਿਸਾਨਾਂ ਦੇ ਕੁੱਲ ਬੈਂਕ ਖਾਤਿਆਂ ਦੇ ਵਿੱਚ 2 ਲੱਖ ਰੁਪਈਏ ਤੱਕ ਦੇ ਫਸਲੀ ਕਰਜ਼ੇ ਦੀਆਂ ਜਿਹੜੀਆਂ ਕਿਸਾਨਾਂ ਦੇ ਸਿਰ ਕਰਜ਼ਾ ਉਹ 2747 ਕਰੋੜ ਰੁਪਈਏ ਹੈ। ਔਰ 2 ਲੱਖ ਰੁਪਈਏ ਤੱਕ ਜਿਹੜੇ ਫਸਲੀ ਕਰਜ਼ੇ ਵਾਲੇ ਛੋਟੇ ਕਿਸਾਨ ਜਿਹੜੇ ਕਿ 5 ਏਕੜ ਤੱਕ ਨੇ, ਉਹਨਾਂ ਦੇ ਸਿਰ ਕਰਜ਼ਾ ਜਿਹੜਾ ਜੀ 3353 ਕਰੋੜ ਰੁਪਈਏ ਦਾ ਹੈ। ਔਰ 2 ਲੱਖ ਤੋਂ 5 ਲੱਖ ਰੁਪਈਏ ਤੱਕ ਦੇ ਕਰਜ਼ੇ ਵਾਲੇ ਜਿਹੜੇ ਕਿਸਾਨ ਨੇ, 5 ਲੱਖ ਰੁਪਈਏ ਤੋਂ ਵੱਧ ਫਸਲੀ ਕਰਜ਼ੇ ਵਾਲੇ ਜਿਹੜਾ ਜੀ 1,46,000 ਦੇ ਕਰੀਬ ਜਿਹੜੇ ਛੋਟੇ ਕਿਸਾਨਾਂ ਨੂੰ ਵੀ 2 ਲੱਖ ਰੁਪਈਏ ਤੱਕ ਦੀ ਮਾਫੀ ਮਿਲੂਗੀ। ਤਾਂ ਕਰੀਬ 2920 ਕਰੋੜ ਰੁਪਈਏ ਜਿਹੜੇ ਆ ਉਹ ਮੁਆਫ ਹੋਣਗੇ। ਹੁਣ ਸਵਾਲਾਂ ਦਾ ਸਵਾਲ ਜਿਹੜਾ ਜੀ ਉਹ ਇਹ ਆ ਕਿ 7,000 ਕਰੋੜ ਰੁਪਈਆ ਜਿਹੜਾ ਉਹ ਆਉਣਾ ਕਿੱਥੋਂ ਆ, ਕਿਹੜੇ ਸੋਰਸ ਆਫ ਇਨਕਮ ਨੇ। ਇਹ ਠੀਕ ਹੈ ਕਿ ਜਿਹੜਾ ਸਰਕਾਰ ਨੇ ਜਿਹੜਾ ਐਲਾਨ ਕਰ ਦਿੱਤਾ ਔਰ ਸਰਕਾਰ ਨੇ ਨੋਟੀਫਿਕੇਸ਼ਨ ਜਿਹੜਾ ਜੀ ਉਹ ਜਾਰੀ ਕਰ ਦਿੱਤਾ। ਇਹ ਵੀ ਕਿਹਾ ਕਿ 4 ਤੋਂ 5 ਕਿਸ਼ਤਾਂ ਦੇ ਵਿੱਚ ਜਿਹੜਾ ਜੀ ਇਹ ਕਰਜ਼ਾ ਲਾਇਆ ਜਾ ਸਕਦਾ ਹੈ। ਇਹ ਪੰਜਾਬ ਦੇ ਵਿੱਚ ਜਿਹੜਾ ਸ਼ੁਰੂ ਹੋਇਆ ਕਿਸਾਨ ਸੰਘਰਸ਼ ਹੈ ਉਹਨੂੰ ਨੱਪਣ ਦੇ ਵਾਸਤੇ ਜਿਹੜਾ ਜੀ ਇਹ ਕਿਹਾ ਗਿਆ। ਹਾਲਾਤ ਜਿਹੜੇ ਆ ਜੀ ਉਹ ਸਭ ਨੂੰ ਪਤਾ ਹੈ, ਖਜ਼ਾਨੇ ਦੇ ਜਿਹੜੇ ਬਹੁਤੇ ਮਾੜੇ ਆ। ਦੇਖੋ, ਕਿਤੇ ਨਾ ਕਿਤੇ ਸਿਆਸੀ ਪਾਰਟੀਆਂ ਨੂੰ ਇੱਕ ਗੱਲ ਤਾਂ ਸੋਚਣੀ ਪਊਗੀ ਸੂਨਰ ਔਰ ਲੇਟਰ ਕਿ ਜਿਹੜੀ ਪੀਕੇ ਨਵਾਂ ਸਿਆਸਤ ਆ ਨਾ ਜੀ ਪ੍ਰਸ਼ਾਂਤ ਕਿਸ਼ੋਰ ਵਾਲੀ, ਉਹ ਅੱਗੋਂ ਬੰਦ ਜਿਹੜੀ ਉਹ ਹੋਣੀ ਚਾਹੀਦੀ ਹੈ। ਕਿਉਂਕਿ ਏਡੇ ਏਡੇ ਵੱਡੇ ਵਾਅਦੇ ਕਰਕੇ ਜਿਹੜੀਆਂ ਸਰਕਾਰਾਂ ਬਣ ਜਾਂਦੀਆਂ ਨੇ ਬਿਨਾਂ ਇਹ ਸੋਚੇ ਤੋਂ ਕਿ ਪੈਸੇ ਕਿੱਥੋਂ ਆਉਣਗੇ, ਤੇ ਮੁੜ ਕੇ ਮੁਸ਼ਕਲਾਂ ਜਿਹੜੀਆਂ ਦੀ ਉਹ ਖੜੀਆਂ ਹੁੰਦੀਆਂ ਨੇ। ਇਹਨਾਂ ਮੁਸ਼ਕਲਾਂ ਦੇ ਵਿੱਚੋਂ ਮੌਜੂਦਾ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਲੰਘ ਰਹੀ ਹੈ। ਬਿਲਕੁਲ ਜੀ, ਇਹ ਤਾਂ ਲੋਕਾਂ ਤੇ ਵੀ ਡਿਪੈਂਡ ਆ ਨਾ। ਜੇ ਲੋਕੀ ਇਹਨਾਂ ਲਾਰਿਆਂ ਦੇ ਵਿੱਚ ਆਈ ਜਾਂਦੇ ਆ ਤਾਂ ਪੀਕੇ ਵਰਗਿਆਂ ਨੇ ਸੁਪਨੇ ਦਿਖਾਉਣੇ ਆ। ਤੇ ਜਾਂਦੇ ਜਾਂਦੇ ਆਪਾਂ ਗੱਲ ਕਰਦੇ ਹਾਂ ਜੀ ਸਿਆਸੀ ਸਭਾ ਦੇ ਵਿੱਚ ਬੜੀ ਗੱਲ ਚੱਲ ਰਹੀ ਆ ਕੇਜਰੀਵਾਲ ਦਾ ਕਮਲ ਹਸਨ ਨਾਲ ਮਿਲਣਾ। ਬਿਲਕੁਲ ਜੀ, ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਜਿਹੜੇ ਜੀ ਇਹ ਗਏ ਚੇਨਈ, ਔਰ ਜਿਵੇਂ ਉਹਨਾਂ ਦਾ ਸਵਾਗਤ ਕੀਤਾ ਗਿਆ ਜੀ, ਜਿਹੜੀ ਕਮਲ ਹਸਨ ਦੀ ਧੀ ਆ ਜਿਹੜੀ ਕਿ ਬਾਲੀਵੁੱਡ ਅਦਾਕਾਰ ਹੈ, ਉਹ ਏਅਰਪੋਰਟ ਤੋਂ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਲੈਣ ਦੇ ਵਾਸਤੇ ਆਈ। ਕਮਲ ਹਸਨ ਹੋਰਾਂ ਦੇ ਘਰ ਦੇ ਵਿੱਚ ਕੁਝ ਘੰਟਿਆਂ ਤੱਕ ਇਹ ਮੁਲਾਕਾਤ ਜਿਹੜੀ ਹੈ ਜੀ ਉਹ ਚੱਲੀ ਦੱਸੀ ਦੀ ਆ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਇਹ ਪ੍ਰਸਿੱਧ ਫਿਲਮ ਅਦਾਕਾਰ ਨੇ ਕਮਲ ਹਸਨ, ਜਿਨ੍ਹਾਂ ਨੂੰ ਕਿ ਚੇਨਈ ਦੇ ਵਿੱਚ ਤੁਸੀਂ ਇਹ ਕਹਿ ਲਓ ਕਿ ਅਦਾਕਾਰ ਦੇ ਨਾਲ ਨਾਲ ਇੱਕ ਕਿਸਮ ਦੇ ਨਾਲ ਪੂਜਿਆ ਜਾਂਦਾ ਹੈ, ਬਹੁਤ ਵੱਡਾ ਉਹਦਾ ਨਾਮ ਹੈ ਇਸ ਖੇਤਰ ਦੇ ਵਿੱਚ। ਔਰ ਇਹ ਕਿਹਾ ਗਿਆ ਜੀ ਕਿ ਕਮਲ ਹਸਨ ਹੋਰੀ ਜਿਹੜੇ ਆ ਉਹ ਸਿਆਸੀ ਆਪਣੀ ਜਿਹੜੀ ਪਾਰਟੀ ਆ ਉਹ ਸ਼ੁਰੂ ਕਰ ਸਕਦੇ ਆ ਇਸੇ ਸਾਲ ਦੇ ਵਿੱਚ, ਜਿਹਦੇ ਕਰਕੇ ਉਹ ਅਰਵਿੰਦ ਕੇਜਰੀਵਾਲ ਹੋਰਾਂ ਤੋਂ ਜਿਹੜੀ ਹੈ ਜੀ ਕੁਝ ਸਲਾਹ ਲੈਣੀ ਚਾਹੁੰਦੇ ਸੀ। ਅਰਵਿੰਦ ਕੇਜਰੀਵਾਲ ਹੋਰਾਂ ਨੇ ਇਹ ਗੱਲ ਕਹੀ ਆ ਕਿ ਫਿਰਕੂਪੁਣੇ ਤੇ ਭ੍ਰਿਸ਼ਟਾਚਾਰ ਦੇ ਵਿਰੋਧ ਦੇ ਵਿੱਚ ਕਮਲ ਹਸਨ ਹੋਰਾਂ ਨੂੰ ਸਿਆਸਤ ਦੇ ਵਿੱਚ ਆਉਣਾ ਚਾਹੀਦਾ। ਇੱਕ ਤਾਂ ਇਹ ਮੁਲਾਕਾਤ, ਉਦੋਂ ਬਾਅਦ ਫਿਰਕੂਪੁਣੇ ਤੇ ਜਿਹੜਾ ਜੀ ਭ੍ਰਿਸ਼ਟਾਚਾਰ ਦੀ ਗੱਲ ਜਿਹੜੀ ਉਹ ਕਹਿ ਕੇ ਕਈ ਪੱਤੇ ਜਿਹੜੇ ਨੇ ਉਹਨਾਂ ਨੇ ਖੇਡਣ ਦੀ ਕੋਸ਼ਿਸ਼ ਕੀਤੀ ਹੈ। ਕਿਉਂਕਿ ਚੇਨਈ ਦੀ ਜਿਹੜੀ ਸਿਆਸਤ ਹੈ ਜੀ ਇਹ ਅੰਮਾ ਦੀ ਮੌਤ ਤੋਂ ਬਾਅਦ ਇੱਕ ਕਿਸਮ ਦੇ ਨਾਲ ਇਹ ਸਮਝਿਆ ਜਾ ਰਿਹਾ ਹੈ ਕਿ ਇਹ ਕਿਸੇ ਕਈ ਨਵੇਂ ਉਸਲ ਵੱਟੇ ਜਿਹੜੇ ਆ ਜੀ ਉਹ ਲੈ ਰਹੀ ਆ। ਔਰ ਭਾਰਤੀ ਜਨਤਾ ਪਾਰਟੀ ਇਹ ਸੋਚਦੀ ਆ ਕਿ ਉੱਥੇ ਉਹਦੇ ਪੈਰ ਸੌਖੇ ਹੋਣ ਲੱਗ ਸਕਦੇ ਆ। ਪਰ ਕਮਲ ਹਸਨ ਦੇ ਵੱਲੋਂ ਇਹ ਐਲਾਨ ਕਰਨ ਤੋਂ ਬਾਅਦ ਕਿ ਉਹ ਸਿਆਸਤ ਦੇ ਵਿੱਚ ਆ ਰਿਹਾ, ਇਹਨੇ ਕਈ ਨਵੀਆਂ ਸਮੀਕਰਨਾਂ ਨੂੰ ਜਿਹੜਾ ਜੀ ਉਹ ਜਨਮ ਦੇ ਦਿੱਤਾ। ਸਿਆਸੀ ਹਲਕਿਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਚਰਚਾ ਹੈ ਕਿ ਕਮਲ ਹਸਨ ਜਿਹੜਾ ਜੀ ਉਹ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਹੋਰਾਂ ਦੀ ਸਲਾਹ ਦੇ ਨਾਲ ਚੱਲ ਸਕਦਾ ਹੈ। ਕੁਝ ਜਿਹੜੀਆਂ ਸਭਾ ਦੇ ਵਿੱਚ ਇਸ ਗੱਲ ਨੂੰ ਲੈ ਕੇ ਵੀ ਚਰਚਾ ਹੈ ਕਿ ਆਮ ਆਦਮੀ ਪਾਰਟੀ ਜਿਹਦਾ ਇਸ ਏਰੀਏ ਦੇ ਵਿੱਚ ਚੇਨਈ ਵਗੈਰਾ ਦੇ ਵਿੱਚ ਕੋਈ ਬਹੁਤਾ ਆਧਾਰ ਹੈ ਨਹੀਂ ਗਾ, ਉਹ ਕਮਲ ਹਸਨ ਹੋਰਾਂ ਨੂੰ ਮੂਹਰੇ ਲਾ ਕੇ ਇੱਥੇ ਜਿਹੜੀ ਹੈ ਜੀ ਉਹ ਸਿਆਸਤ ਸ਼ੁਰੂ ਕਰ ਸਕਦੀ ਹੈ। ਸੋ ਇਹ ਜਿਹੜੀ ਮਿਲਣੀ ਹੋਈ ਹੈ, ਮੇਰਾ ਖਿਆਲ ਕਾਫੀ ਲੰਮੇ ਸਮੇਂ ਤੱਕ ਇਹਦੇ ਉੱਤੇ ਅਟਕਲਾਂ ਤੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਚੱਲਦੀਆਂ ਰਹਿਣਗੀਆਂ, ਉਦੋਂ ਤੱਕ ਜਦੋਂ ਤੱਕ ਕਮਲ ਹਸਨ ਹੋਰੀ ਇਹ ਨਹੀਂ ਤੈਅ ਕਰ ਲੈਂਦੇ ਕਿ ਉਹਨਾਂ ਦੀ ਜਿਹੜੀ ਨਵੀਂ ਸਿਆਸੀ ਪਾਰਟੀ ਆ ਉਹਦਾ ਮੂੰਹ ਮੁਹਾਂਦਰਾ ਕੀ ਹੋਊਗਾ, ਕਿਹੜੇ ਤਰੀਕੇ ਦੇ ਨਾਲ ਉਹ ਚਲਾਉਣਗੇ, ਉਹ ਨੈਸ਼ਨਲ ਸਿਆਸਤ ਦੇ ਵਿੱਚ ਆਉਣਗੇ
ਜਾਂ ਫਿਰ ਉਹ ਜਿਹੜੀ ਸੂਬੇ ਦੀ ਸਿਆਸਤ ਹੈ ਉੱਥੋਂ ਤੱਕ ਸੀਮਤ ਰਹਿਣਗੇ। ਜੀ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ।